ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਸਰੋਤਿਓ। ਅੱਜ ਅਕਤੂਬਰ ਦੀ 27 ਤਰੀਕ ਆ, ਦਿਨ ਵੀਰਵਾਰ ਆ ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਪ੍ਰੋਗਰਾਮ ਦੇ ਸਪਾਂਸਰ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408-272-2500। ਇਸ ਮੌਕੇ ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਓਬਾਮਾ ਕੇਅਰ ਦੀਆਂ ਐਪਲੀਕੇਸ਼ਨਸ ਰੀਨਿਊਅਲਸ ਦਾ ਸਮਾਂ ਚੱਲ ਰਿਹਾ। ਉਸ ਦੇ ਬਾਰੇ ਜਾਣਕਾਰੀ ਲਈ ਇਹਨਾਂ ਨਾਲ ਸੰਪਰਕ ਕਰੋ 408-272-2500। ਟੇਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟੈਂਡੀ ਜੇ ਟੇਰਕੀਆਨਾ 415-909-0503। ਅਵਤਾਰ ਸਿੰਘ ਮੰਜ਼ਲ ਕਲੋਵਿਸਨ, ਨਵਜੀਤ ਸਿੰਘ ਢੱਲੋਂ ਯੂਬਾ ਸਿਟੀ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਅਮਰਜੀਤ ਸਿੰਘ ਫਰੈਜ਼ਨੋ, ਯੁਵਰਾਜ ਸਿੰਘ ਧਾਲੀਵਾਲ, ਹਰਜਿੰਦਰ ਸਿੰਘ ਬਰਾੜ ਬੇਕਰਸਫੀਲਡ ਤੇ ਜਗਤਾਰ ਸਿੰਘ ਆਨੰਦਪੁਰੀ ਫਰੀਮੌਂਟ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7678 ਦੇ ਉੱਤੇ। ਅੱਜ ਦੀਆਂ ਖਬਰਾਂ ਵੱਲ ਆਈਏ। ਰੋਬਰਟ ਸੋਲਿਸ, ਜਿਸ ਨੇ ਡਿਪਟੀ ਸ਼ੈਰਿਫ ਸੰਦੀਪ ਸਿੰਘ ਢਾਲੀਵਾਲ ਦਾ ਕਤਲ ਕੀਤਾ ਸੀ ਜਦੋਂ ਡਿਊਟੀ ਤੇ ਸੀ, ਉਸ ਨੂੰ ਮੌਤ ਦੀ ਸਜ਼ਾ ਸੁਣਾ ਦਿੱਤੀ ਗਈ ਆ। ਇਹਦੇ ਸਬੰਧ ਦੇ ਵਿੱਚ ਹੈਰਿਸ ਕਾਉਂਟੀ ਦੇ ਸ਼ੈਰਿਫ ਐਡ ਗੋਨਜ਼ਾਲਸ ਉਹਨਾਂ ਨੇ ਟਵੀਟ ਕਰਕੇ ਦੱਸਿਆ ਵੀ ਅਸੀਂ ਬਹੁਤ ਗ੍ਰੇਟਫੁਲ ਹੈਗੇ ਆ, ਜਸਟਿਸ ਸਰਵ ਹੋ ਗਿਆ ਹੈਗਾ। ਸੰਦੀਪ ਸਿੰਘ ਨੇ ਸਾਡੇ ਸਾਰੇ ਹੀ ਸ਼ੈਰਿਫ ਆਫਿਸ ਦੇ ਪਰਿਵਾਰਾਂ ਦਾ ਜਿਹੜਾ ਆ ਉਹਨਾਂ ਦੇ ਬੈਟਰਮੈਂਟ ਦੇ ਲਈ ਬਹੁਤ ਵਧੀਆ ਕੰਮ ਕੀਤਾ ਸੀ, ਪਰਿਵਾਰਾਂ ਵਾਂਗ ਰਿਹਾ ਸੀ। ਬਹੁਤ ਹੀ ਵਧੀਆ ਉਹ ਇੱਕ ਜਿਹੜਾ ਪੁਲਿਸ ਆਫੀਸਰ ਸੀਗਾ। ਮੇ ਹੀ ਰੈਸਟ ਇਨ ਪੀਸ, ਇਹ ਉਸਨੇ ਟਵੀਟ ਕੀਤਾ ਹੈਗਾ। ਯੂਰਰਸ ਨੂੰ 1 ਘੰਟਾ ਹੀ ਲੱਗਾ ਸਿਰਫ ਜਿਹੜਾ ਆਪਣੇ ਡਿਸੀਜਨ ਦੇ ਉੱਤੇ ਪਹੁੰਚਣ ਦੇ ਲਈ ਵੀ ਰੋਬਰਟ ਸੋਲਿਸ ਨੂੰ ਮੌਤ ਦੀ ਸਜ਼ਾ ਦਿੱਤੀ ਜਾਵੇ। 2019 ਦੇ ਵਿੱਚ ਸੰਦੀਪ ਸਿੰਘ ਢਾਲੀਵਾਲ ਨੂੰ ਗੋਲੀਆਂ ਮਾਰ ਕੇ ਇਸਨੇ ਮਾਰ ਦਿੱਤਾ ਸੀ ਜਦੋਂ ਉਸਨੇ ਆਪਣੀ ਜੌਬ ਦੇ ਉੱਤੇ ਇਸ ਨੂੰ ਸਟਾਪ ਕੀਤਾ ਸੀਗਾ। ਸੰਦੀਪ ਸਿੰਘ ਢਾਲੀਵਾਲ ਨੇ ਨੈਸ਼ਨਲ ਅਟੈਂਸ਼ਨ ਲਈ ਸੀ ਕਿਉਂਕਿ ਉਹ ਦਸਤਾਰਧਾਰੀ ਸਿੱਖ ਸੀਗਾ ਤੇ ਹੈਰਿਸ ਕਾਉਂਟੀ ਦੇ ਵਿੱਚ ਪਹਿਲਾ ਦਸਤਾਰਧਾਰੀ ਸਿੱਖ ਸੀਗਾ। ਉਸ ਤੋਂ ਬਾਅਦ ਹੁਣ ਬਹੁਤ ਸਾਰੇ ਸ਼ਹਿਰਾਂ ਦੇ ਵਿੱਚ ਸਟੇਟਸ ਦੇ ਵਿੱਚ ਦਸਤਾਰਧਾਰੀ ਸਿੱਖ ਐਜ਼ ਏ ਪੁਲਿਸ ਆਫੀਸਰ ਕੰਮ ਕਰ ਸਕਦੇ ਹੈਗੇ ਆ। ਇਸ ਤੋਂ ਬਿਨਾਂ 2017 ਦੇ ਵਿੱਚ ਜਦੋਂ ਹੂਸਟਨ ਦੇ ਵਿੱਚ ਹਾਰਵੇ ਜਿਹੜਾ ਆਇਆ ਸੀਗਾ ਹਰੀਕੇਨ, ਉਸ ਟਾਈਮ ਦੇ ਉੱਤੇ ਉਸਨੇ ਬਹੁਤ ਵਰਕਆਊਟ ਕੀਤਾ ਸੀ। ਬਹੁਤ ਸਾਰੇ ਟਰੱਕਰ ਵੀਰ ਜਿਹੜੇ ਆਪਣੇ ਆ, ਉਹਨਾਂ ਦੇ ਨਾਲ ਟਰੱਕ ਲਿਜਾ ਕੇ ਕੈਲੀਫੋਰਨੀਆ ਤੋਂ 18 ਵੀਲਰ ਟਰੱਕਰਸ ਉਹਨਾਂ ਨੂੰ ਅੱਗੇ ਗਾਈਡ ਕਰਕੇ ਉੱਥੇ ਤੱਕ ਪਹੁੰਚਾਇਆ ਸੀਗਾ। ਉਸ ਤੋਂ ਬਾਅਦ ਉਹ ਪਿਊਰਟੋ ਰੀਕੋ ਜੋ ਹੈਗਾ ਆ, ਉੱਥੇ ਵੀ ਜਦੋਂ ਹਰੀਕੇਨ ਮਰੀਆ ਆਇਆ ਸੀ ਉਸ ਟਾਈਮ ਤੇ ਉੱਥੇ ਉਹਨ ਸੇਵਾ ਕੀਤੀ ਸੀਗੀ। ਐਡ ਗੁੰਜ਼ਾਲਸ ਨੇ ਦੱਸਿਆ ਵੀ ਉਹ ਆਪਣੀ ਇੱਕ ਬਹੁਤ ਹੀ ਵਾਈਡਨਿੰਗ ਲੈਗੇਸੀ ਜੋ ਆ ਉਹ ਛੱਡ ਗਿਆ ਹੈਗਾ ਆ। ਸੋ ਹੁਣ ਉਹਦੇ ਵੱਲ ਦੇਖ ਕੇ ਬਾਕੀ ਜਿਹੜੀਆਂ ਸ਼ਹਿਰਾਂ ਦੀਆਂ ਪੁਲਿਸ ਡਿਪਾਰਟਮੈਂਟਸ ਆ, ਉਹਨਾਂ ਨੇ ਵੀ ਦਸਤਾਰਧਾਰੀ ਸਿੱਖਾਂ ਨੂੰ ਪੁਲਿਸ ਦੇ ਵਿੱਚ ਜਾਂ ਸ਼ੈਰਿਫ ਡਿਪਾਰਟਮੈਂਟ 'ਚ ਰੱਖਣਾ ਸ਼ੁਰੂ ਕਰ ਦਿੱਤਾ ਆ ਤੇ ਉਹ ਬਹੁਤ ਹੀ ਵਧੀਆ ਕਹਿੰਦੇ ਸ਼ੈਰਿਫ ਸੀ। ਜੀ ਬਿਲਕੁਲ, ਬਿਲਕੁਲ। ਪਿਛਲੇ ਹਫ਼ਤੇ ਜਦ ਘੰਟੇ ਤੋਂ ਘੱਟ ਦੇ ਵਕਤ ਦੇ ਵਿੱਚ ਇਸ ਨੂੰ ਕੈਪੀਟਲ ਪਨਿਸ਼ਮੈਂਟ ਦੇ ਲਈ ਕਨਵਿਕਟ ਜਿਹੜਾ ਹੈ, ਮਰਡਰ ਦੇ ਲਈ ਕਨਵਿਕਟ ਜਿਹੜਾ ਉਹ ਕਰ ਦਿੱਤਾ ਗਿਆ ਸੀ। ਸੋ ਹਫ਼ਤੇ ਬਾਅਦ ਇਸ ਨੂੰ ਸਜ਼ਾ ਜਿਹੜੀ ਹੈ ਉਹ ਅੱਜ ਸੁਣਾਈ ਗਈ ਆ ਤੇ ਦੋ ਹੀ ਆਪਸ਼ਨ ਸੀਗੀਆਂ, ਜਾਂ ਤਾਂ ਇਸ ਨੂੰ ਸਜ਼ਾਏ ਮੌਤ ਤੇ ਜਾਂ ਫਿਰ ਇਸ ਨੂੰ ਲਾਈਫ ਇੰਪ੍ਰਿਜ਼ਨਮੈਂਟ ਵਿਦਆਊਟ ਪੈਰੋਲ। ਤੇ ਕਿਉਂਕਿ ਜਿੱਥੇ ਟੈਕਸਸ ਦੇ ਵਿੱਚ ਇਹ ਹੋਇਆ ਆ ਉੱਥੇ ਕੈਪੀਟਲ ਪਨਿਸ਼ਮੈਂਟ ਅਜੇ ਦਿੱਤੀ ਜਾਂਦੀ ਆ, ਸੋ ਇਸ ਨੂੰ ਜਿਹੜੀ ਮੌਤ ਦੀ ਸਜ਼ਾ ਜਿਹੜੀ ਉਹ ਸੁਣਾ ਦਿੱਤੀ ਗਈ ਹੈ। ਇਸ ਨੂੰ ਡੈਥ ਰੋ ਦੇ ਉੱਤੇ ਜਿਹੜਾ ਉਹ ਬਾਅਦ ਦੇ ਵਿੱਚ ਪਾ ਦਿੱਤਾ ਜਾਊਗਾ। ਤੇ ਧਾਲੀਵਾਲ ਹੁਣੀ ਉਦੋਂ ਗੱਡੀ ਦੇ ਵਿੱਚ ਆਪਣੀ ਵਾਪਸ ਪਰਤ ਰਹੇ ਸੀ, ਇਸ ਦਾ ਲਾਇਸੈਂਸ ਵਗੈਰਾ ਜਿਹੜੀਆਂ ਚੀਜ਼ਾਂ ਉਹਨੂੰ ਪੁੱਛ ਗਿੱਛ ਕੇ ਤੇ ਮਗਰੋਂ ਆ ਕੇ ਇਸਨੇ ਪਿੱਛੋਂ ਕੋਲਡ ਬਲੱਡ ਦੇ ਵਿੱਚ ਬਿਹਾਈਂਡ ਦਾ ਜਿਹੜਾ ਆ ਉਹ ਪਿੱਛੋਂ ਜਿਹੜੀ ਗੋਲੀ ਚਲਾ ਕੇ ਇਹਨਾਂ ਦੀ ਹੱਤਿਆ ਜਿਹੜੀ ਉਹ ਕਰ ਦਿੱਤੀ ਸੀਗੀ। ਸੋ ਬਹੁਤ ਹੀ ਹੋਣਹਾਰ, ਬਹੁਤ ਹੀ ਕਹਿ ਸਕਦੇ ਹਾਂ ਵੀ ਉਜਵਲ ਭਵਿੱਖ ਵਾਲੇ ਸੰਦੀਪ ਧਾਲੀਵਾਲ ਉਹ ਅਜਾਈ ਇੱਕ ਹਿਸਾਬ ਦੇ ਨਾਲ ਚਲੇ ਗਏ, ਪਰ ਉਹਨਾਂ ਦੇ ਕੀਤੇ ਹੋਏ ਕਾਰਜ, ਉਹਨਾਂ ਦੇ ਕੀਤੇ ਹੋਏ ਕੰਮ ਉਸ ਨੂੰ ਹਮੇਸ਼ਾ ਪੂਰੀ ਜਿਹੜੀ ਸਿੱਖ ਕੌਮ ਹੀ ਨਹੀਂ, ਇੱਥੋਂ ਦੇ ਅਮਰੀਕਨਸ ਵੀ ਬਹੁਤ ਸ਼ਿੱਦਤ ਦੇ ਨਾਲ ਯਾਦ ਕਰਦੇ ਨੇ। ਅਗਲੀ ਜਿਹੜੀ ਖਬਰਾਂ ਦੇ ਉੱਤੇ ਨਜ਼ਰ ਮਾਰਦੇ ਜਾਈਏ, ਬ੍ਰੇਕਿੰਗ ਨਿਊਜ਼ ਜਿਹੜੀ ਇੱਕ ਆ ਰਹੀ ਆ, ਈਲਨ ਮਸਕ ਕਹਿੰਦੇ ਵੀ ਹੁਣ ਟਵਿੱਟਰ ਦੇ ਚਾਰਜ ਦੇ ਵਿੱਚ ਆ ਗਏ ਨੇ। ਟਵਿੱਟਰ ਦੇ CEO ਤੇ CFO ਉਹ ਕੰਪਨੀ ਨੂੰ ਛੱਡ ਕੇ ਗਏ ਨੇ, ਜਿਹੜੇ ਸੋਰਸਿਸ ਦੱਸਦੇ ਨੇ। CNBC ਨੇ ਇਸ ਨਿਊਜ਼ ਨੂੰ ਜਿਹੜਾ ਹੁਣੇ ਬ੍ਰੇਕਿੰਗ ਨਿਊਜ਼ ਨੂੰ ਜਿਹੜਾ ਉਹ ਪੇਸ਼ ਜਿਹੜਾ ਉਹ ਕੀਤਾ ਆ।
ਉਹ ਉਹਨਾਂ ਨੇ ਜਿਹੜਾ ਉਹ ਦੱਸਿਆ ਵੀ ਟੈਸਲਾ ਦੇ ਜਿਹੜੇ CEO ਈਲਨ ਮਸਕ ਆ ਉਹ ਟਵਿੱਟਰ ਤੇ ਚਾਰਜ ਵਿੱਚ ਜਿਹੜੇ ਉੱਥੇ ਆ ਚੁੱਕੇ ਨੇ। ਟਵਿੱਟਰ ਦੇ ਹੁਣੇ ਕੁਝ ਸਮਾਂ ਪਹਿਲਾਂ ਬਣੇ ਨਵੇਂ ਜਿਹੜੇ ਭਾਰਤੀ ਮੂਲ ਦੇ CEO ਪਰਾਗ ਅਗਰਵਾਲ ਤੇ ਜਿਹੜੇ ਚੀਫ ਫਾਈਨੈਂਸ਼ੀਅਲ ਆਫਿਸਰ ਨੈਡ ਸੀਗਲ, ਉਹਨਾਂ ਦੋਨਾਂ ਨੇ ਸੈਨ ਫਰਾਂਸਿਸਕੋ ਦੇ ਜਿਹੜੇ ਹੈੱਡਕੁਆਟਰ ਆ ਕੰਪਨੀ ਦੇ ਟਵਿੱਟਰ ਦੇ, ਉਸ ਨੂੰ ਜਿਹੜਾ ਉਹ ਛੱਡ ਚੁੱਕੇ ਨੇ। $44 ਬਿਲੀਅਨ ਦੇ ਵਿੱਚ ਈਲਨ ਮਸਕ ਨੇ ਜਿਹੜੀ ਆ ਟਵਿੱਟਰ ਨੂੰ ਖਰੀਦਣ ਦੀ ਪੇਸ਼ਕਸ਼ ਜਿਹੜੀ ਉਹ ਕੀਤੀ ਸੀ। ਫਿਰ ਉਸ ਤੋਂ ਬਾਅਦ 'ਚ ਕੁਛ ਚਿਰਾਂ ਬਾਅਦ ਇਸਨੇ ਆਪਣੇ ਹੱਥ ਜਿਹੜੇ ਉਹ ਪਿੱਛੇ ਖਿੱਚ ਲਏ। ਇਸੇ ਅੱਜ ਜਿਹੜੇ ਕੱਲ੍ਹ ਤੱਕ ਦਾ ਹੀ ਵਕਤ ਸੀਗਾ ਈਲਨ ਮਸਕ ਦੇ ਕੋਲ ਆਪਣੀ ਜਿਹੜੀ $44 ਬਿਲੀਅਨ ਦੀ ਇਸ ਐਕੁਜੀਸ਼ਨ ਨੂੰ ਕੰਪਲੀਟ ਜਿਹੜਾ ਉਹ ਕਰਨ ਦੇ ਲਈ, ਨਹੀਂ ਤਾਂ ਇਸ ਨੂੰ ਕੰਪਨੀ ਨੂੰ ਲੈ ਕੇ ਜਿਹੜਾ ਆ ਕੋਰਟ ਦੇ ਵਿੱਚ, ਅਦਾਲਤਾਂ ਦੇ ਵਿੱਚ ਗੁੱਥਮ ਗੁੱਥਾ ਜਿਹੜਾ ਉਹ ਹੋਣਾ ਪੈਣਾ ਸੀਗਾ। ਪਰ ਅੱਜ ਲੇਟੈਸਟ ਬ੍ਰੇਕਿੰਗ ਨਿਊਜ਼ CNBC ਦੇ ਹਵਾਲੇ ਦੇ ਨਾਲ ਜਿਹੜੀ ਇਹ ਆ ਰਹੀ ਆ ਵੀ ਟਵਿੱਟਰ ਦੇ ਹੁਣ ਚਾਰਜ ਜਿਹੜਾ ਈਲਨ ਮਸਕ ਦੇ ਕੋਲ ਆ ਗਿਆ ਆ ਤੇ ਉਹਨਾਂ ਦੇ CEO ਤੇ CFO ਜਿਹੜੇ ਇੱਕ ਹਿਸਾਬ ਦੇ ਨਾਲ ਉਹ ਛੱਡ ਕੇ ਜਾ ਚੁੱਕੇ ਨੇ। ਟੈਸਲਾ ਚੀਫ ਨੇ ਆਪਣੀ ਜਿਹੜੀ ਟਵਿੱਟਰ ਦੇ ਉੱਤੇ ਡਿਸਕ੍ਰਿਪਸ਼ਨ ਆ ਉਸ ਨੂੰ ਵੀ ਚੀਫ ਟਵਿੱਟ ਕਰਕੇ ਜਿਹੜਾ ਆ ਹੁਣ ਚੇਂਜ ਕਰ ਦਿੱਤਾ ਆ। ਜੀ। ਪਿਛਲੇ ਦਿਨਾਂ 'ਚ ਖਬਰ ਆਈ ਸੀ ਵੀ ਟਵਿੱਟਰ ਵਾਲੇ 75% ਸਟਾਫ ਲੇ ਆਫ ਕਰ ਸਕਦੇ ਆ ਜਦੋਂ ਇਲਨ ਮਸਕ ਟੇਕ ਓਵਰ ਕਰੇਗਾ। ਪਰ ਕੱਲ੍ਹ ਸ਼ਾਮੀ ਉਸਨੇ ਆਪਣੇ ਜੋ EMPLOYEES ਆ ਟਵਿੱਟਰ ਦੇ ਉਹਨਾਂ ਨੂੰ ਇਹ ਦੱਸਿਆ ਵੀ ਉਹਦੀ ਹਜੇ ਕੋਈ ਇਹ ਪਲਾਨ ਹੈ ਨਹੀਂ। ਪਰ ਬੜਾ ਉਹ ਰੈਸ਼ਨਲ ਜਿੱਦਾਂ ਮੈਨੇਜਰ ਹੈਗਾ ਜਿਹੜੇ ਇਲਨ ਮਸਕ ਦੇ ਨਾਲ ਕੰਮ ਕਰਦੇ ਆ ਜਾਂ ਉਹਦੀ ਕੰਪਨੀ ਦੇ ਅੰਡਰ ਕੰਮ ਕਰਦੇ ਆ, ਵੀ ਬਹੁਤ ਹੀ ਰਫ ਟਾਈਪ ਦਾ ਉਹ ਬੰਦਾ ਹੈਗਾ। ਸੋ ਇਸੇ ਤੇ ਲਈ ਨਿਊਯਾਰਕ ਟਾਈਮਜ਼ ਵਾਲੇ ਇਹ ਕਹਿੰਦੇ ਨੇ ਵੀ ਐਗਜ਼ੈਕਟਿਵ ਟੌਪ ਦੇ ਐਗਜ਼ੈਕਟਿਵ ਨੂੰ ਫਾਇਰ ਕਰਨਾ ਈਲਨ ਮਸਕ ਨੇ ਸ਼ੁਰੂ ਕੀਤਾ ਹੈ। ਸੋ ਮੇਬੀ ਜਿਹੜੇ CEO CFO ਨੂੰ ਜਿਹੜਾ ਬਾਹਰ ਦਾ ਰਸਤਾ ਆ ਸ਼ਾਇਦ ਦਿਖਾਇਆ ਗਿਆ ਹੋਵੇ। 51 ਸਾਲਾਂ ਦੇ ਨੇ, ਬਿਲੀਅਨੇਅਰ ਨੇ, ਦੁਨੀਆ ਦੇ ਸਭ ਤੋਂ ਅਮੀਰ ਲੋਕਾਂ ਦੇ ਵਿੱਚੋਂ ਈਲਨ ਮਸਕ ਦਾ ਜਿਹੜਾ ਉਹ ਨਾਮ ਆਉਂਦਾ ਆ। SpaceX ਨਾਂ ਦੀ ਕੰਪਨੀ ਨੂੰ ਜਿਹੜਾ ਉਹ ਉਸ ਨੂੰ ਵੀ ਜਿਹੜਾ ਇਹਨਾਂ ਨੇ ਅੱਗੇ ਲੈ ਕੇ ਆਏ ਆ ਤੇ ਹੁਣ ਟਵਿੱਟਰ ਦੇ ਜਿਹੜੇ ਕਹਿ ਸਕਦੇ ਆ ਵੀ ਉਹ ਇੰਚਾਰਜ ਜਿਹੜੇ ਉਹ ਬਣ ਚੁੱਕੇ, ਉਸ ਦੇ ਮਾਲਕ ਜਿਹੜੇ ਉਹ ਬਣ ਚੁੱਕੇ ਨੇ। ਸੋ ਇਹ ਲੇਟੈਸਟ ਟਵਿੱਟਰ ਨੂੰ ਲੈ ਕੇ ਹੈਗਾ ਆ। ਸੋ ਹੁਣ ਦੇਖੋ ਟਵਿੱਟਰ ਦੇ ਆਉਣ ਵਾਲੇ ਸਮੇਂ ਦੇ ਵਿੱਚ ਕੀ ਚੇਂਜਸ ਆਪਾਂ ਨੂੰ ਦੇਖਣ ਨੂੰ ਜਿਹੜੇ ਉਹ ਮਿਲਦੇ ਹੈਗੇ। ਜੀ। ਅਗਲੀ ਖਬਰ ਵੱਲ ਚਲੀਏ। ਸਿਲੀਕਨ ਵੈਲੀ ਦੇ ਵਿੱਚ ਜਿਹੜੇ ਨਵੇਂ ਜਵਾਨ ਵਰਕਰਸ ਹੈਗੇ, ਯੰਗ ਵਰਕਰਸ ਆ, ਉਹ ਕਹਿੰਦੇ ਵੀ ਉਹਨਾਂ ਨੂੰ ਹੁਣ ਰੀਅਲ ਲਾਈਫ ਦਾ ਪਤਾ ਚੱਲ ਰਿਹਾ ਹੈ ਵੀ ਰਿਐਲਿਟੀ ਦੇ ਵਿੱਚ ਲਾਈਫ ਕੀ ਹੁੰਦੀ ਆ। ਜਿਨ੍ਹਾਂ ਲੋਕਾਂ ਨੇ ਸੰਨ 2008 ਜਾਂ 2010 ਤੋਂ ਬਾਅਦ ਜੌਬ ਮਾਰਕੀਟ ਜੁਆਇਨ ਕੀਤੀ ਆ, ਉਹਨਾਂ ਨੇ ਆਪਣੀ ਜੌਬ ਦੇ ਵਿੱਚ, ਸਟਾਕ ਮਾਰਕੀਟ ਦੇ ਵਿੱਚ ਸਾਰਾ ਕੁਛ ਚੜ੍ਹਾਈ ਹੀ ਦੇਖੀ ਆ, ਚੜ੍ਹਦਾ ਹੀ ਦੇਖਿਆ ਉੱਪਰ ਨੂੰ। ਤੇ ਹੁਣ ਇੱਕਦਮ ਜਿਹੜਾ ਝਟਕਾ ਲੱਗਾ ਹੈਗਾ ਤੇ ਕਹਿੰਦੇ ਵੀ ਉਹ ਦੇਖ ਰਹੇ ਆ ਵੀ ਹੁਣ ਵੱਡੀ ਗਿਣਤੀ ਦੇ ਵਿੱਚ ਲੇ ਆਫਸ ਹੋ ਰਹੀਆਂ ਹੈਗੀਆਂ। ਬਿਗ ਟੈਕ ਕੰਪਨੀਆਂ ਜੋ ਆ, ਗੂਗਲ ਦੀ ਪੇਰੈਂਟ ਕੰਪਨੀ ਅਲਫਾਬੈਟ ਦੇ CEO ਸੁੰਦਰ ਪਿਚਾਈ ਨੇ ਇਨਵੈਸਟਰਸ ਨੂੰ ਉਹ ਦੱਸਿਆ ਵੀ ਅਸੀਂ ਕਈ ਪ੍ਰੋਜੈਕਟਸ ਕੈਂਸਲ ਕਰਨ ਜਾ ਰਹੇ ਹਾਂ ਤੇ ਉਸਨੇ EMPLOYEES ਨੂੰ ਵੀ ਦੱਸਿਆ ਵੀ ਸਾਡੀ ਲੇ ਆਫ ਹੋਏਗੀ। ਇਸੇ ਤਰ੍ਹਾਂ ਮੈਟਾ, ਟਵਿੱਟਰ, ਊਬਰ, ਇਹ ਸਾਰੀਆਂ ਕੰਪਨੀਆਂ ਜੋ ਆ ਉਹ ਸੋਚ ਰਹੀਆਂ ਵੀ ਆਪਾਂ ਲੇ ਆਫ ਕਰਾਂਗੇ। ਫੇਸਬੁੱਕ ਦੇ ਉੱਤੇ ਵੀ ਬਹੁਤ ਚੱਲ ਰਿਹਾ ਵੀ ਫੇਸਬੁੱਕ ਵਾਲੇ ਵੀ ਕਾਫੀ ਵੱਡੀ ਗਿਣਤੀ ਦੇ ਵਿੱਚ ਲੋਕ ਲੇ ਆਫ ਕਰ ਸਕਦੇ ਹੈਗੇ ਆ। ਸਿਲੀਕਨ ਵੈਲੀ ਜਿਹੜੀ ਬੇ ਏਰੀਆ ਆ, ਦੁਨੀਆ ਦੀ ਸਭ ਤੋਂ ਜਿਸ ਨੂੰ ਆਪਾਂ ਇਹ ਵੀ ਕਹਿ ਸਕਦੇ ਹਾਂ ਵੀ ਰਿਚ ਏਰੀਆ ਆ, ਬਹੁਤ ਅਮੀਰ ਲੋਕ ਰਹਿੰਦੇ ਆ ਕਿਉਂਕਿ ਤਨਖਾਹਾਂ ਬਹੁਤ ਆ, ਸਾਰਾ ਕੁਛ ਆ। ਉਹ ਹੁਣ 2008 ਤੋਂ ਬਾਅਦ ਪਹਿਲੀ ਵਾਰੀ ਫਿਰ ਉਹ ਲੇ ਆਫ ਦੇਖਣਾ ਸਿਲੀਕਨ ਵੈਲੀ ਦੇ ਲੋਕਾਂ ਨੇ ਸ਼ੁਰੂ ਕੀਤਾ ਹੈਗਾ। ਜੇ ਮੈਂ ਕੁਝ ਕੁ ਕੰਪਨੀਆਂ ਦੀ ਤੁਹਾਡੇ ਨਾਲ ਸਾਂਝੀ ਕਰਦਾ ਜਾਵਾਂ, ਜ਼ੀਲੋ ਕੰਪਨੀ, ਜ਼ੀਲੋ ਬਹੁਤ ਕੰਟਰੋਵਰਸ਼ੀਅਲ ਕੰਪਨੀ ਰਹੀ ਆ। ਜਿਹੜੇ ਲੋਕ ਕੰਜ਼ਰਵੇਟਿਵ ਹੈਗੇ ਕਈ, ਉਹ ਬਹੁਤ ਜ਼ੋਰ ਲਾਉਂਦੇ ਸੀ ਵੀ ਪਿਛਲਾ ਰੀਅਲ ਸਟੇਟ ਦੇ ਵਿੱਚ ਜੋ ਪ੍ਰਾਈਸਾਂ ਇੰਨੀਆਂ ਜ਼ਿਆਦਾ ਚੜ੍ਹੀਆਂ, ਉਹਦੇ ਵਿੱਚ ਜ਼ੀਲੋ ਦਾ ਵੀ ਹੱਥ ਸੀ। ਕਿਉਂਕਿ ਜਦੋਂ ਵੀ ਤੁਸੀਂ ਘਰ ਚੈੱਕ ਕਰਦੇ ਆ, ਜ਼ੀਲੋ ਤੇ ਚੈੱਕ ਕਰਦੇ ਆ, ਤੇ ਉਹ ਇੱਕ ਟਾਈਮ ਤੇ ਤਾਂ ਉਹਨਾਂ ਨੇ ਆਪ ਵੀ ਬਹੁਤ ਵੱਡੀ ਗਿਣਤੀ 'ਚ ਘਰਾਂ ਨੂੰ ਬਾਈ ਕਰਨਾ ਸ਼ੁਰੂ ਕੀਤਾ ਸੀ। ਕਹਿੰਦੇ ਵੀ ਨੋਇੰਗਲੀ ਪ੍ਰਾਈਸਿਸ ਅਪ ਕਰ ਰਹੇ ਸੀ। ਸੋ ਜ਼ੀਲੋ ਨੇ ਅੱਜ ਸਿਆਟਲ ਦੇ ਵਿੱਚ 300 EMPLOYEE ਜੋ ਉਹਨਾਂ ਦਾ 5% ਵਰਕਫੋਰਸ ਆ ਉਹ ਲੇ ਆਫ ਕਰ ਦਿੱਤਾ ਆ। ਗੋ ਫੰਡਮੀ ਕੰਪਨੀ ਨੇ 12% EMPLOYEES ਆਪਣੇ ਲੇ ਆਫ ਕੀਤੇ ਆ। ਇੱਕ ਆਰਗੋਐਲ ਕਰਕੇ ਕੰਪਨੀ ਆ ਪਿਟਸਬਰਗ 'ਚ ਟਰਾਂਸਪੋਰਟੇਸ਼ਨ ਰਿਲੇਟਡ, ਉਹਨੇ 100% ਲੇ ਆਫ ਕਰ ਦਿੱਤੇ ਹੈਗੇ ਆ। ਦੋ ਹੋਰ ਜੇ ਦੋ ਤਿੰਨ ਮੈਂ ਸੈਨ ਫਰਾਂਸਿਸਕੋ ਏਰੀਆ ਦੀਆਂ ਕੰਪਨੀਆਂ ਦੱਸਦਾ ਜਾਵਾਂ, ਫੰਡ ਬਾਕਸ, ਇਹਨਾਂ ਨੇ ਆਪਣੀ ਇਹ ਫਾਈਨੈਂਸ ਨਾਲ ਰਿਲੇਟਡ ਆ 42%
ਜੋ ਵਰਕਫੋਰਸ ਆ ਉਹ ਲੇ ਆਫ ਕਰਤੀ ਆ। ਐਮ ਬ੍ਰੋਕਰ ਨੇ 12% ਵਰਕਫੋਰਸ ਇਹ ਵੀ ਬੇ ਏਰੀਏ ਦੇ ਵਿੱਚ ਹੀ ਆ। ਇਸੇ ਤਰ੍ਹਾਂ ਕੈਲੀਸਟੋ ਮੀਡੀਆ ਉਹਨਾਂ ਨੇ 35% ਮੀਡੀਆ ਕੰਪਨੀਆਂ, ਹੁਣ ਮੀਡੀਆ ਵਾਲੇ ਵੀ ਵਿੱਚ ਹੀ ਆ ਗਏ ਕਿਉਂਕਿ ਜਦੋਂ ਬਿਜ਼ਨਸ ਸਾਰਾ ਸਲੋ ਹੋ ਗਿਆ ਤੇ ਤੁਹਾਨੂੰ ਪਤਾ ਫਿਰ ਐਡਵਰਟਾਈਜ਼ਮੈਂਟ ਸਾਰਾ ਕੁਝ ਘਟ ਗਿਆ ਤੇ ਉਹਨਾਂ ਨੇ ਵੀ 35% ਲੋਕ ਲੇ ਆਫ ਕੀਤੇ ਆ। ਸੈਰੀਬਰਲ ਕੰਪਨੀ ਸੈਨ ਫਰਾਂਸਿਸਕੋ ਬੇ ਏਰੀਏ 'ਚ 20% ਵਰਕਫੋਰਸ ਜਿਹੜਾ ਕਿ 400 ਦੇ ਕਰੀਬ ਉਹਨਾਂ ਦੇ EMPLOYE ਬਣਦੇ ਆ, ਉਹਨਾਂ ਨੇ ਲੇ ਆਫ ਕੀਤੇ ਆ। ਵੋਲਟਾ ਕੰਪਨੀ ਆ, ਇਹ ਟਰਾਂਸਪੋਰਟੇਸ਼ਨ ਨਾਲ ਰਿਲੇਟਡ, ਉਹਨਾਂ ਨੇ 54% ਲੋਕ ਲੇ ਆਫ ਕਰ ਦਿੱਤੇ ਹੈਗੇ ਆ। ਇਹ ਤੁਹਾਨੂੰ ਮੈਂ ਬੇ ਏਰੀਏ ਦੀ ਜਿਹੜੀ ਸਿਚੁਏਸ਼ਨ ਆ ਤੁਹਾਡੇ ਨਾਲ ਸਾਂਝੀ ਕੀਤੀ ਹੈਗੀ ਆ। ਜੀ ਜੀ ਬਿਲਕੁਲ। ਸੋ ਸਥਿਤੀ ਜਿਹੜੀ ਆ ਕਾਫੀ ਜ਼ਿਆਦਾ ਜਿਹੜੀ ਚੇਂਜਸ ਦੇ ਵਿੱਚ ਹੈ। ਉੱਦਾਂ ਜਿੱਦਾਂ ਆਪਾਂ ਸਵੇਰੇ ਵੀ ਗੱਲ ਕਰ ਰਹੇ ਸੀ, ਉਹ ਤਾਂ ਇਕੋਨਮੀ ਅਮਰੀਕਾ ਦੀ ਜਿਹੜੀ GDP ਆ ਇਸ ਕੁਆਟਰ ਦੇ ਵਿੱਚ 2.3% ਅੱਪ ਜਿਹੜੀ ਉਹ ਗਈ ਆ, ਸੁੰਗੜੀ ਨਹੀਂ ਹੈਗੀ। ਬਟ ਕਹਿੰਦੇ ਵੀ ਇਹ ਭੁਲੇਖਾ ਪਾਉਣ ਵਾਲੀ ਚੀਜ਼ ਵੀ ਜਿਹੜੀ ਹੋ ਸਕਦੀ ਕਿਉਂਕਿ ਇਨਫਲੇਸ਼ਨ ਅਜੇ ਤੱਕ ਕਾਬੂ 'ਚ ਨਹੀਂ ਆ। ਤੇ ਹਾਊਸਿੰਗ ਮਾਰਕੀਟ ਦੀ ਜਿਹੜੀ ਤੁਸੀਂ ਗੱਲ ਕਰ ਰਹੇ ਆ, 30 ਈਅਰ ਜਿਹੜੇ ਮਾਰਗੇਜ ਰੇਟਸ ਆ ਉਹ 7% ਤੋਂ ਉੱਤੇ ਤੱਕ ਜਿਹੜੇ ਉਹ ਪਹੁੰਚ ਚੁੱਕੇ ਹੈਗੇ ਨੇ। ਸੋ ਸਥਿਤੀ ਅਜੇ ਵੀ ਬਹੁਤੀ ਕਾਬੂ ਦੇ ਵਿੱਚ ਨਹੀਂ ਹੈਗੀ। ਅਗਲੀ ਜਿਹੜੀ ਹਰਜੋਤ ਸਿੰਘ ਦੀ ਖਬਰ ਉਸ ਉੱਤੇ ਨਜ਼ਰ ਮਾਰਦੇ ਜਾਈਏ ਤਾਂ ਦੱਸਿਆ ਜਾ ਰਿਹਾ ਵੀ ਕੈਲੀਫੋਰਨੀਆ ਦੇ ਵਿੱਚ ਜਿਹੜੇ ਆਇਲ ਜਾਇੰਟਸ ਆ ਉਹਨਾਂ ਨੇ ਆਪਣੇ ਹਜ਼ਾਰਾਂ ਹੀ ਜਿਹੜੇ ਵੈਲਜ਼ ਆ, ਤੇਲ ਦੇ ਜਿਹੜੇ ਖੂਹ ਆ, ਉਹਨਾਂ ਨੂੰ ਜਿਹੜਾ ਉਹ ਵੇਚ ਦਿੱਤਾ ਆ। ਸੋ ਕਹਿੰਦੇ ਵੀ ਫਿਊਚਰ ਲਾਇਬਿਲਿਟੀ ਤੋਂ ਬਚਣ ਦੇ ਚੱਲਦਿਆਂ ਉਹਨਾਂ ਨੇ ਇਹ ਫੈਸਲਾ ਜਿਹੜਾ ਉਹ ਲਿਆ ਆ। ਇੱਕ ਸ਼ੈਲ ਤੇ ਐਕਸਨ ਦੀ ਜੁਆਇੰਟ ਵੈਂਚਰ ਹੈਗੀ ਆ ਈਰਾ ਐਨਰਜੀ ਵੈਂਚੂਰਾ ਦੇ ਵਿੱਚ, ਉਹਨਾਂ ਨੇ ਕਹਿੰਦੇ ਆਪਣੇ ਹਜ਼ਾਰਾਂ ਹੀ ਜਿਹੜੇ ਕੈਲੀਫੋਰਨੀਆ ਦੇ ਗੈਸ ਤੇ ਆਇਲ ਦੇ ਜਿਹੜੇ ਖੂਹ ਆ ਉਹਨਾਂ ਨੂੰ ਇੱਕ ਜਰਮਨ ਐਸਟ ਮੈਨੇਜਮੈਂਟ ਕੰਪਨੀ ਨੂੰ, ਗਰੁੱਪ ਨੂੰ ਜਿਹੜਾ ਉਹ ਵੇਚ ਦਿੱਤਾ ਆ। ਬੀਤੇ ਹਫ਼ਤਿਆਂ ਦੇ ਵਿੱਚ ਗਵਰਨਰ ਨਿਊਸਮ ਨੇ ਇੱਕ ਸਪੈਸ਼ਲ ਸੈਸ਼ਨ ਸੱਦਣ ਦੀ ਗੱਲ ਆਖੀ ਸੀ ਤੇ ਜਿਹੜੀਆਂ ਤੇਲ ਦੀਆਂ ਕੰਪਨੀਆਂ, ਫੋਸਲ ਫਿਊਲ ਕੰਪਨੀਜ਼ ਆ, ਉਹਨਾਂ ਦੀ ਜਿਹੜੀ ਅਰਨਿੰਗਸ ਆ, ਕਮਾਈ ਆ, ਉਸ ਉੱਤੇ ਵਿੰਡਫਾਲ ਟੈਕਸ ਲਾਉਣ ਦੀ ਚਰਚਾ ਨੂੰ ਜਿਹੜਾ ਛੇੜਿਆ ਸੀ। ਉਹਨਾਂ ਨੇ ਇਹ ਕਿਹਾ ਵੀ ਇਸ ਦੇ ਵਿੱਚ ਪ੍ਰੋਫਿਟੀਅਰਿੰਗ ਬਹੁਤ ਜ਼ਿਆਦਾ ਹੋ ਰਹੀ ਆ ਤੇ ਤਾਂ ਹੀ ਜਿਹੜਾ ਤੇਲ ਦੀਆਂ ਕੀਮਤਾਂ ਜ਼ਿਆਦਾ ਨੇ। ਸੋ ਇਸ ਦੇ ਚੱਲਦਿਆਂ ਹੁਣ ਕਹਿੰਦੇ ਆ ਵੀ ਕਈ ਜਿਹੜੀਆਂ ਤੇਲ ਦੇ ਵੱਡੀਆਂ ਕੰਪਨੀਆਂ ਵਾਲੇ ਆ ਉਹ ਆਪਣੇ ਖੂਹ ਜਿਹੜੇ ਆ ਉਹ ਵੇਚਣੇ ਸ਼ੁਰੂ ਕਰ ਰਹੇ ਨੇ। ਜੀ, ਸੋ ਇਹ ਕਹਿੰਦੇ ਵੀ ਟੈਕਸ ਪੇਅਰ ਦੇ ਉੱਤੇ ਇੱਕ ਲਾਇਬਿਲਿਟੀ ਵੀ ਹੋ ਸਕਦੀ ਆ ਕਿਉਂਕਿ ਬਹੁਤ ਸਾਰੇ ਵੈਲਜ਼ ਜੋ ਕੰਟੈਮੀਨੇਟਡ ਵੀ ਹੈਗੇ ਆ। ਸੋ ਇਹ ਦੇਖਦੇ ਆ ਵੀ ਆਉਣ ਵਾਲੇ ਦਿਨਾਂ 'ਚ ਕੀ ਹੋਊਗਾ। ਮੈਨੂੰ ਲੱਗਦਾ ਵੀ ਓਵਰਆਲ ਜਿਹੜੀ ਗੈਸ ਦੀ ਪ੍ਰਾਈਸ ਹੋਰ ਵਧੂਗੀ। ਪਿਛਲੇ ਦਿਨਾਂ ਦੇ ਵਿੱਚ ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਨੇ ਇਹ ਵੀ ਕਿਹਾ ਸੀ ਵੀ ਗੈਸ ਸਟੇਸ਼ਨਸ ਵਾਲੇ ਜਿਹੜੇ ਆ ਉਹ ਪ੍ਰਾਈਸਿਸ ਵਧਾ ਰਹੇ ਆ ਤੇ ਆਪਣੇ ਜੋ ਗਵਰਨਰ ਆ ਗੈਵਨ ਨਿਊਸਮ, ਉਹ ਵੀ ਉਹਨਾਂ ਦੀ ਲਾਈਨ ਦੇ ਉੱਤੇ ਹੀ ਆ। ਤੇ ਇਹ ਨਹੀਂ ਕਹਿ ਰਿਹਾ ਵੀ ਸਾਡਾ ਅਸੀਂ ਟੈਕਸ ਕਿੰਨਾ ਪੇ ਜਿਹੜਾ ਆ ਕੈਲੀਫੋਰਨੀਆ ਦੇ ਵਿੱਚ, ਈਵਨ ਦੋ ਇੰਨਾ $100 ਬਿਲੀਅਨ ਦਾ ਸਰਪਲਸ ਆ ਤੁਹਾਡਾ ਬਜਟ ਤੇ ਤੁਸੀਂ ਟੈਕਸ ਕਿੰਨੇ % ਲਾਇਆ ਆ। ਪਰ ਅਨਫੋਰਚੂਨੇਟ ਪਾਰਟ ਇਹ ਆ ਵੀ ਰਾਜਕਨਵੀਰ ਸਿੰਘ ਜੀ, ਜਿਹੜੇ ਇੱਥੇ ਗੈਸ ਸਟੇਸ਼ਨ ਓਨਰਸ ਆ ਜਾਂ ਗੈਸ ਸਟੇਸ਼ਨ ਮਾਲਕਾਂ ਦੀ ਐਸੋਸੀਏਸ਼ਨ ਵਾਲੇ, ਉਹੀ ਗਵਰਨਰ ਦਾ ਫੰਡ ਰੇਜ਼ ਕਰਦੇ ਆ। ਉਹੀ ਗਵਰਨਰ ਵੀ ਤੁਹਾਡੇ ਬਿਜ਼ਨਸ ਓਨਰਸ ਨੂੰ ਭੰਡਦਾ ਆ ਤੇ ਤੁਸੀਂ ਉਹਦਾ ਫੰਡ ਰੇਜ਼ਿੰਗ ਕਰਦੇ ਆ। ਇਹ ਸਮਝ ਨਹੀਂ ਆਉਂਦਾ ਤੇ ਉਹਨਾਂ 'ਚ ਪੰਜਾਬੀ ਆ ਮੈਜੋਰਟੀ 'ਚ। ਸੋ ਇਹ ਵੀ ਬੜੀ ਹੈਰਾਨੀ ਵਾਲੀ ਗੱਲ ਹੈਗੀ। ਨਹੀਂ, ਹੁਣ ਮਾਰਜਨਸ ਦੀ ਹਰਜੋਤ ਸਿੰਘ ਜੀ ਗੱਲ ਕਰੀਏ ਤਾਂ ਫਰਕ ਬੜਾ ਆ। ਰੀਸੈਂਟਲੀ ਯੂਨੀਵਰਸਿਟੀ ਦੇ ਵਿੱਚ ਜਦੋਂ ਆਪਾਂ ਲਾਈਵ ਦੇ ਲਈ ਸੈਟਅਪ ਕਰਨ ਦੇ ਲਈ ਗਏ ਸੀਗੇ, ਉਹੀ ਜਿਹੜਾ ਤੇਲ ਤਾਂ ਸੇਮ ਹੀ ਆ ਸਾਰੇ ਪਾਸੇ, ਰਾਈਟ। ਹੁਣ ਮਾਰਜਨ ਤੁਸੀਂ ਦੇਖੋ ਵੀ ਕਿੱਦਾਂ, ਉੱਥੇ $6 ਨੂੰ ਗੈਸ ਸੀਗੀ, ਇੱਥੇ $5 ਤੋਂ ਥੱਲੇ ਸੀਗੀ। ਸੋ ਫਰਕ ਜਿਹੜਾ ਉਹ ਬੜਾ ਆ। ਉੱਥੇ ਦੇ ਲੋਕ ਵੀ ਜਿਹੜੇ ਕਈ ਮਿਲੇ ਉਹ ਕਹਿ ਰਹੇ ਵੀ ਆਲੇ ਦੁਆਲੇ ਦੇ ਸ਼ਹਿਰਾਂ ਦੇ ਵਿੱਚ ਥੋੜਾ ਪ੍ਰਾਈਸ ਜਿਹੜਾ ਉਹ ਘੱਟ ਦੇਖਣ ਨੂੰ ਮਿਲ ਰਿਹਾ ਸੀਗਾ, ਉੱਥੇ ਥੋੜਾ ਉਹ ਜ਼ਿਆਦਾ ਵੀ ਆ। ਸੋ ਹੁਣ ਇਹ ਨਹੀਂ ਪਤਾ ਵੀ ਜੋ ਤੁਸੀਂ ਵੀ ਇੱਕ ਦਿਨ ਗੱਲ ਕਰ ਰਹੇ ਸੀ ਵੀ ਇੱਕ ਲੁਕਿਆ ਹੋਇਆ ਸਰਚਾਰਜ ਕਿਤੇ ਨਾ ਕਿਤੇ ਜਿਹੜਾ ਉਹ ਜੀ, ਲੱਗਾ ਹੈਗਾ ਆ। ਸੋ ਉਹ ਦਿਸਦਾ ਨਹੀਂ ਆ। ਸੋ ਪਤਾ ਨਹੀਂ ਲੱਗ ਰਿਹਾ ਵੀ ਇੱਥੇ ਕੌਣ ਸੱਚਾ ਆ, ਕੌਣ ਝੂਠਾ ਆ, ਚੱਲ ਕੀ ਜਿਹੜਾ ਇਹ ਰਿਹਾ ਆ। ਇੱਕ ਹੀ ਜਿਹੜੇ ਥੋੜੇ ਹੀ ਥਾਂ ਦੇ ਫਾਸਲੇ ਦੇ ਵਿੱਚ ਕਿੰਨਾ ਕੁਛ ਜਿਹੜਾ ਉਹ ਫਰਕ ਦੇਖਣ ਨੂੰ ਜਿਹੜਾ ਉਹ ਮਿਲ ਰਿਹਾ ਹੈਗਾ। ਨੋ ਜੀ। ਡਾਊਟ ਇਸ ਦੇ ਵਿੱਚ ਜਦੋਂ ਤੇਲ ਦੀਆਂ ਕੀਮਤਾਂ ਜਿਹੜੀਆਂ ਉਹ ਵਧੀਆਂ ਆ, ਉਹਦੇ ਵਿੱਚ ਫਾਇਦਾ ਜਿਹੜਾ ਓਬਵੀਅਸਲੀ ਕੰਪਨੀਆਂ ਨੂੰ ਵੀ ਜਿਹੜਾ ਉਹ ਨਾਲ ਦੇ ਨਾਲ ਹੋਇਆ ਹੀ ਜਿਹੜਾ ਉਹ ਹੋਣਾ ਆ। ਰਿਕਾਰਡ ਤੋੜ ਨੰਬਰ ਵੀ ਜਿਹੜੇ ਉਹ ਕਈ ਵਾਰੀ ਦੱਸੇ ਗਏ ਆ ਰਿਪੋਰਟਾਂ ਦੇ ਵਿੱਚ। ਪਰ ਫਰਕ ਜਿਹੜਾ ਇਸ ਟਾਈਮ ਇੰਨੇ ਕੁ ਚੀਜ਼ਾਂ ਦੇ ਵਿੱਚ, ਇੰਨੇ ਕੁ ਥੋੜੇ ਸ਼ਹਿਰਾਂ ਦੇ ਵਿੱਚ ਹੀ ਜਿਹੜਾ ਉਹ ਬੜਾ ਫਰਕ ਲੱਗ ਰਿਹਾ ਸੀ।
ਸੋ ਆਪਾਂ ਲੇਆਫ ਦੀ ਗੱਲ ਕੀਤੀ ਸੀ। ਇੱਕ ਗੁੱਡ ਵੀ ਖਬਰ ਆ ਵੀ ਕੈਲੀਫੋਰਨੀਆ ਦਾ ਅਨਪਲੋਇਮੈਂਟ ਆਫਿਸ ਜਿਹੜਾ ਬੜਾ ਕੰਟਰੋਵਰਸੀ 'ਚ ਰਿਹਾ ਬਿਲੀਅਨਸ ਆਫ ਡਾਲਰ ਦਾ ਫਰਾਡ ਹੋਇਆ। ਈਡੀਡੀ ਡਿਪਾਰਟਮੈਂਟ ਉਹ 300 EMPLOYE ਨਵੇਂ ਹਾਇਰ ਕਰਨ ਜਾ ਰਿਹਾ ਪੂਰੇ ਸਟੇਟ 'ਚ। ਸੋ ਜੇ ਕਿਸੇ ਦਾ ਬੱਚਾ ਕੋਈ ਗ੍ਰੈਜੂਏਟ ਹੋਇਆ ਕਾਲਜ 'ਚ ਅਕਾਊਂਟਿੰਗ ਨਾਲ ਉਹਦਾ ਕੋਈ ਸੰਬੰਧ ਹੈਗਾ ਆ ਤੇ ਉਹ ਜ਼ਰੂਰ ਅਪਲਾਈ ਕਰ ਸਕਦਾ ਕੈਲੀਫੋਰਨੀਆ ਅਨਪਲੋਇਮੈਂਟ ਆਫਿਸ ਦੇ ਲਈ। ਜੀ ਅਗਲੀ ਜਿਹੜੀ ਗੱਲ ਕਰਦੇ ਜਾਈਏ ਸੇਂਟ ਲੂਇਸ ਸਕੂਲ ਦੇ ਵਿੱਚ ਜਿੱਥੇ ਬੀਤੇ ਦਿਨੀ ਗੋਲੀकांड ਜਿਹੜਾ ਉਹ ਹੋਇਆ ਸੀਗਾ ਬੱਚੇ ਦੇ ਦੁਆਰਾ ਹੀ ਉੱਥੇ ਸਕੂਲ ਦੇ ਵਿੱਚ ਗੋਲੀਆਂ ਚਲਾਈਆਂ ਗਈਆਂ ਸੀ। ਰੀਸੈਂਟ ਗ੍ਰੈਜੂਏਟ ਸੀ ਉੱਥੇ ਦਾ। ਕਹਿੰਦੇ ਵੀ ਉਹ ਜਿਹੜੀ ਗਨ ਉਸਨੇ ਸੇਂਟ ਲੂਇਸ ਸਕੂਲ ਦੀ ਸ਼ੂਟਿੰਗ ਦੇ ਵਿੱਚ ਵਰਤੀ ਸੀਗੀ ਉਸ ਨੂੰ ਉਸ ਦੇ ਘਰੋਂ ਇੱਕ ਵਾਰੀ ਲੈ ਕੇ ਵੀ ਜਿਹੜੇ ਉਹ ਗਏ ਸੀਗੇ। ਪੁਲਿਸ ਨੇ ਇਸ ਚੀਜ਼ ਦਾ ਜਿਹੜਾ ਉਹ ਦਾਅਵਾ ਕੀਤਾ ਹੈਗਾ ਆ। 15 ਅਕਤੂਬਰ ਨੂੰ ਕਹਿੰਦੇ ਵੀ ਇੱਕ ਹਫ਼ਤਾ ਪਹਿਲਾਂ ਇੱਕ ਜਿਹੜੇ ਸਕੂਲ ਦੇ ਜਿਹੜੇ ਟੀਚਰ ਤੇ ਵਿਦਿਆਰਥੀ ਦੀ ਉੱਥੇ ਜਿਹੜੀ ਉਹ ਮੌਤ ਹੋਈ ਸੀ ਸੈਂਟਰਲ ਵਿਜ਼ੂਅਲ ਪਰਫਾਰਮਿੰਗ ਆਰਟਸ ਹਾਈ ਸਕੂਲ ਦੇ ਵਿੱਚ। ਕਹਿੰਦੇ ਵੀ ਉਸ ਦੀ ਸਸਪੈਕਟ ਦੀ ਮਾਂ ਨੇ ਹੀ ਉਸ ਦੀ AR-15 ਰਾਈਫਲ ਸਟਾਈਲ AR-15 ਸਟਾਈਲ ਜਿਹੜੀ ਰਾਈਫਲ ਆ ਉਸ ਦੇ ਪਰਿਵਾਰ ਦੇ ਘਰ ਦੇ ਵਿੱਚੋਂ ਜਿਹੜੀ ਉਸ ਨੂੰ ਮਿਲੀ ਸੀਗੀ ਤੇ ਉਸਨੇ ਸੇਂਟ ਲੂਇਸ ਪੁਲਿਸ ਨੂੰ ਕਾਲ ਕੀਤੀ ਸੀ ਵੀ ਉਸ ਨੂੰ ਰਿਮੂਵ ਜਿਹੜਾ ਉਹ ਕੀਤਾ ਜਾਵੇ। ਤੇ ਉਸ ਟਾਈਮ ਦੇ ਉੱਤੇ ਪੁਲਿਸ ਨੇ ਇਹ ਪਾਇਆ ਸੀਗਾ ਵੀ ਇਸ ਦੇ ਕੋਲ ਜਿਹੜੀ ਫਾਇਰ ਆਰਮ ਰੱਖਣ ਦੀ ਪਰਮਿਸ਼ਨ ਲਾਫੁਲੀ ਜਿਹੜੇ ਪਰਮਿਟਡ ਇਹ ਹੈਗਾ ਆ। ਸੋ ਫੈਮਿਲੀ ਨੇ ਕਹਿੰਦੇ ਵੀ ਪੁਲਿਸ ਦੇ ਨਾਲ ਕੰਮ ਕੀਤਾ ਤੇ ਇਸ ਗਨ ਨੂੰ ਟਰਾਂਸਫਰ ਜਿਹੜਾ ਉਹ ਥਰਡ ਪਾਰਟੀ ਜਿਹੜੀ ਕਿ ਪਰਿਵਾਰ ਨੂੰ ਹੀ ਜਾਣਦੀ ਸੀ ਉਸ ਨੂੰ ਜਿਹੜਾ ਆ ਉਹ ਟਰਾਂਸਫਰ ਕਰਨ ਦੇ ਲਈ ਵਰਕ ਜਿਹੜਾ ਉਹ ਕੀਤਾ ਸੀਗਾ ਤੇ ਉਹ ਫਾਇਰ ਆਰਮ ਨੂੰ ਕਹਿੰਦੇ ਬਾਅਦ ਦੇ ਵਿੱਚ ਰਿਮੂਵ ਵੀ ਕੀਤਾ ਗਿਆ ਸੀਗਾ। ਸੋ ਦੁਬਾਰਾ ਉਸ ਦੇ ਕੋਲ ਪਹੁੰਚੀ ਉਸੇ ਦੇ ਨਾਲ ਉਸਨੇ ਜਿਹੜੀਆਂ ਹਰਜੋਤ ਸਿੰਘ ਜੀ ਇਸ ਗੋਲੀकांड ਨੂੰ ਜਿਹੜਾ ਉਹ ਅੰਜਾਮ ਜਿਹੜਾ ਉਹ ਦਿੱਤਾ ਹੈਗਾ। ਸੋ ਕਾਫੀ ਕੁਛ ਇਸ ਵਾਰ ਜਿਹੜੀ ਇਹ ਗੋਲੀकांड ਹੋਇਆ ਆ ਇਸ ਦੀ ਗਨ ਜਾਮ ਹੋ ਗਈ ਤਾਂ ਬਚਾਅ ਹੋ ਗਿਆ ਬਹੁਤ ਸਾਰੇ ਲੋਕਾਂ ਦਾ। ਅਦਰਵਾਈਜ਼ ਹੋਰ ਵੀ ਮੁਸ਼ਕਿਲਾਂ ਜਿਹੜੀਆਂ ਉਹ ਆ ਸਕਦੀਆਂ ਸੀਗੀਆਂ। ਸਿਕਿਉਰਿਟੀ ਆਫਿਸਰਸ ਮੈਟਲ ਡਿਟੈਕਟਰਸ ਜਿਹੜੀਆਂ ਡੋਰਸ ਨੂੰ ਲੌਕ ਕਰਕੇ ਰੱਖਣਾ ਸਾਰੀਆਂ ਪਾਲਿਸੀਜ਼ ਇਨ ਪਲੇਸ ਸੀਗੀਆਂ ਬਟ ਸਟਿਲ ਕਹਿੰਦੇ ਆ ਵੀ ਉੱਥੇ ਸਕੂਲ ਦੇ ਵਿੱਚ ਜਿਹੜੀ ਗਨ ਦੇ ਨਾਲ ਇਹ ਜਿਹੜੀ ਸ਼ੂਟਿੰਗ ਆ ਉਹ ਹੋ ਗਈ। ਜੀ ਭਾਵੇਂ ਆਪਾਂ ਪਿਛਲੇ ਕਾਫੀ ਲੰਮੇ ਸਮੇਂ ਤੋਂ ਸੈਨ ਫਰਾਂਸਿਸਕੋ 'ਚ ਜੋ ਕੁਝ ਬੈਡ ਵਾਪਰਦਾ ਆ ਉਹ ਤੁਹਾਡੇ ਨਾਲ ਸਾਂਝਾ ਕਰਦੇ ਰਹਿੰਦੇ ਆ ਵੀ ਉੱਥੇ ਹੋਮਲੈਸਨੈਸ ਦੀ ਬਹੁਤ ਵੱਡੀ ਪ੍ਰੋਬਲਮ ਆ, ਕ੍ਰਾਈਮ ਬਹੁਤ ਵਧਿਆ ਆ, ਕਾਰਾਂ ਬਹੁਤ ਟੁੱਟ ਰਹੀਆਂ ਹੈਗੀਆਂ ਆ। ਪਰ ਨੈਸ਼ਨਲ ਜਿਓਗ੍ਰਾਫਿਕ ਨੇ ਪੂਰੇ ਦੁਨੀਆ ਦੇ ਵਿੱਚ 25 ਸ਼ਹਿਰ ਚੁਣੇ ਹੈਗੇ ਆ ਜਿਹੜੇ ਕਹਿੰਦੇ ਵੀ ਬ੍ਰੈਥ ਟੇਕਿੰਗ ਪਲੇਸਿਸ ਹੈਗੀਆਂ ਆ ਜਿੱਥੇ ਤੁਸੀਂ ਦੇਖ ਸਕਦੇ ਵੀ ਬਹੁਤ ਹੀ ਸੋਹਣੀਆਂ ਉਹ ਪਲੇਸਿਸ ਆ। ਉਹਨਾਂ ਦੇ ਵਿੱਚ ਇਸ ਵਾਰੀ ਸੈਨ ਫਰਾਂਸਿਸਕੋ ਵੀ ਆਇਆ ਹੈਗਾ। ਸੋ ਪਹਿਲੇ ਨੰਬਰ ਤੇ ਸਵਿਟਜ਼ਰਲੈਂਡ, ਦੂਜੇ ਨੰਬਰ ਤੇ ਕੋਲੰਬੀਆ, ਤੀਜੇ ਤੇ ਮੈਨਚੈਸਟਰ UK, ਟ੍ਰਿਨੀਡਡ ਟੋਬਾਗੋ ਤੇ ਫਿਰ ਸੈਨ ਫਰਾਂਸਿਸਕੋ ਆਇਆ ਹੈਗਾ। ਸੋ ਇੱਕ ਗੋਡਾ ਕਹਿੰਦੇ ਵੀ ਸੈਨ ਫਰਾਂਸਿਸਕੋ ਦੇ ਵਿੱਚ ਟ੍ਰੇਲਸ ਬਹੁਤ ਹੈਗੀਆਂ ਆ, ਪਰਫੈਕਟ ਬਹੁਤ ਆ ਹਾਈਕਿੰਗ ਲਈ, ਬਾਈਕਿੰਗ ਦੇ ਲਈ। ਗੋਲਡਨ ਗੇਟ ਬ੍ਰਿਜ ਦੇ ਜੋ ਵਿਊਜ਼ ਆ ਉੱਥੇ ਜਾ ਕੇ ਜਦੋਂ ਦਿਨ ਸਾਫ਼ ਹੋਵੇ ਬਹੁਤ ਵਧੀਆ ਹੁੰਦਾ ਹੈਗਾ। ਤੇ ਕਹਿੰਦੇ ਬੱਚੇ ਜਿਹੜੇ ਆ ਲੋਕਲ ਪਲਾਂਟਸ ਤੇ ਨੇਟਿਵ ਐਨੀਮਲਸ ਜੋ ਫੀਲਡ ਸਟੇਸ਼ਨ ਹੈਗੇ ਆ ਉੱਥੇ ਉਹਨਾਂ ਦੇ ਬਾਰੇ ਲਰਨ ਕਰ ਸਕਦੇ ਹੈਗੇ ਆ। ਜੀ ਜੀ ਬਿਲਕੁਲ। ਅਗਲੀ ਜਿਹੜੀਆਂ ਹਰਜੋਤ ਸਿੰਘ ਜੀ ਸਮਾਂ ਵੀ ਆਪਣੇ ਪ੍ਰੋਗਰਾਮ ਦਾ ਜਿਹੜਾ ਉਹ ਸਮਾਪਤ ਜਿਹੜਾ ਉਹ ਹੈਗਾ ਆ ਤੇ ਜਿਹੜੇ ਸਟਾਕਸ ਦੇ ਬਾਰੇ ਵੀ ਆਪਾਂ ਜਿਹੜੀਆਂ ਜਾਣਕਾਰੀਆਂ ਸਾਂਝੀਆਂ ਕਰਦੇ ਜਾਵਾਂਗੇ। ਪਰ ਰੀਸੈਂਟ ਪੋਲਸ ਜਿਹੜੇ ਕੈਲੀਫੋਰਨੀਆ ਦੇ ਇਲੈਕਸ਼ਨਸ ਨੂੰ ਲੈ ਕੇ ਜਿਹੜੇ ਆਏ ਆ ਖਾਸ ਕਰਕੇ ਗਵਰਨਰ ਰੇਸ ਦੇ ਲਈ ਤੇ ਕਹਿੰਦੇ ਵੀ ਗੈਵਨ ਨਿਊਸਮ ਹਾਲ ਦੀ ਘੜੀ ਕਾਫੀ ਲੌਪਸਾਈਡਡ ਜਿੱਤ ਵੱਲ ਨੂੰ ਜਿਹੜੇ ਉਹ ਵੱਧ ਰਹੇ ਆ। ਜਿਹੜੇ ਉਹਨਾਂ ਦੇ ਓਪੋਨੈਂਟ ਹੈਗੇ ਨੇ ਡੈਲੀ ਉਹ 36% ਦੇ ਮੁਕਾਬਲੇ 55% ਦੇ ਨਾਲ ਗੈਵਨ ਨਿਊਸਮ ਉਹ ਇਸ ਪੋਲ ਦੇ ਵਿੱਚ ਅੱਗੇ ਆਏ ਨੇ। ਪੀਪਲ ਪਾਲਿਸੀ ਇੰਸਟੀਚਿਊਟ ਆਫ ਪਾਲਿਸੀ ਦੀ ਜਿਹੜੀ ਨਵੀਂ ਪੋਲ ਆ ਉਹ ਆਈ ਹੈਗੀ ਆ। ਸੋ ਸਤੰਬਰ ਦੇ ਵਿੱਚ ਇਹੀ ਪੋਲ ਦੇ ਵਿੱਚ 31% ਦੇ ਮੁਕਾਬਲੇ 58% ਦੇ ਨਾਲ ਨਿਊਸਮ ਜਿਹੜਾ ਉਹ ਲੀਡ ਕਰ ਰਹੇ ਸੀ। 5% 3% ਇਹਨਾਂ ਦਾ ਘਟਿਆ ਤੇ 5% ਜਿਹੜੇ ਡੈਲੀ ਆ ਉਹਨਾਂ ਦਾ ਜਿਹੜਾ ਆ ਉਹ ਗ੍ਰਾਫ ਜਿਹੜਾ ਉੱਤੇ ਨੂੰ ਗਿਆ ਹੈਗਾ। ਇੰਡੀਪੈਂਡੈਂਟ ਵੋਟਰਸ ਦੇ ਵਿੱਚ ਜਿਹੜੇ ਡੈਲੀ ਆ ਉਹ 37% ਦੇ ਮੁਕਾਬਲੇ 47% ਦੇ ਵਿੱਚ ਜਿੱਥੇ ਪਹਿਲਾਂ ਉਹ ਬੈਟਰ ਜਿਹੜਾ ਆ ਉਹ ਕਰ ਰਹੇ ਸੀਗੇ ਸਤੰਬਰ ਦੇ ਵਿੱਚ ਉਹ ਲੂਜ਼ ਕਰਨਾ ਉਹਨਾਂ ਨੂੰ ਉਹ ਸ਼ੁਰੂ ਕਰ ਗਏ ਆ।
ਕੈਲੀਫੋਰਨੀਆ ਦੇ ਜਿਹੜੇ ਰਜਿਸਟਰਡ ਡੈਮੋਕ੍ਰੇਟਸ ਆ ਉਹਨਾਂ ਵਿੱਚ ਨਿਊਸਮ ਨੂੰ ਲੈ ਕੇ 91% ਦੀ ਜਿਹੜੀ ਉਹ ਸਪੋਰਟ ਦੱਸੀ ਜਾ ਰਹੀ ਆ। ਉਹ ਤਾਂ ਜਦੋਂ ਕੈਲੀਫੋਰਨੀਆ ਪਤਾ ਹੀ ਆ ਵੀ ਸਭ ਨੂੰ ਇਹ ਜਿਹੜੀ ਡੀਪ ਬਲੂ ਸਟੇਟ ਹੈਗੀ ਆ, ਇੱਕ ਰਿਪਬਲਿਕਨ ਦੇ ਮੁਕਾਬਲੇ 2 ਡੈਮੋਕ੍ਰੇਟਸ ਇੱਥੇ ਮੌਜੂਦ ਨੇ ਜਦੋਂ ਰਜਿਸਟਰਡ ਵੋਟਰਸ ਦੀ ਗੱਲ ਕਰਦੇ ਆ। ਜੀ ਬਿਲਕੁਲ। ਸੋ ਆਪਾਂ ਸਟਾਕ ਮਾਰਕੀਟ ਦੀ ਗੱਲ ਕਰਦੇ ਜਾਈਏ। ਜੀ ਸਟਾਕ ਮਾਰਕੀਟ ਦੇ ਵਿੱਚ ਡਾਓ ਜੋਨ ਅੱਜ 194 ਪੁਆਇੰਟ ਵੱਧ ਕੇ 32,033 ਦੇ ਉੱਤੇ ਬੰਦ ਹੋਇਆ। S&P ਦੇ ਵਿੱਚ 23% ਦੇ ਘਾਟੇ ਤੋਂ ਬਾਅਦ 3805, ਨੈਸਡੈਕ 178 ਪੁਆਇੰਟ ਦੇ ਨੁਕਸਾਨ ਤੋਂ ਬਾਅਦ 10,792 ਦੇ ਉੱਤੇ ਇਹ ਬੰਦ ਹੋਇਆ। ਸੋਨੇ ਦਾ ਭਾਅ $1666 ਪ੍ਰਤੀ ਆਉਂਸ, ਕੱਚੇ ਤੇਲ ਦੀ ਕੀਮਤ $88 ਪ੍ਰਤੀ ਬੈਰਲ ਜਿਹੜੀ ਹੋ ਰਹੀ ਹੈ। 10 ਈਅਰ ਯੀਲਡ 3.93%, ਬਿਟਕੋਇਨ 20,249 ਤੇ ਇਥੀਰੀਅਮ $1514 ਦੇ ਬਰਾਬਰ ਚੱਲ ਰਿਹਾ ਹੈ। ਇਸੇ ਤਰ੍ਹਾਂ ਇੱਕ $1 ਦੀ ਕੀਮਤ ਇੰਡੀਆ ਦੇ $82 ਤੇ 42 ਪੈਸੇ ਦੇ ਬਰਾਬਰ ਰਹੀ ਹੈ। ਇੱਕ $1 ਦੀ ਕੀਮਤ ਕੈਨੇਡਾ ਦੇ $1 ਤੇ 36 ਸੈਂਟ ਦੇ ਬਰਾਬਰ ਰਹੀ ਹੈ। ਇੱਕ ਵਾਰੀ ਫੇਰ ਆਪਣੇ ਜਿੰਨੇ ਵੀ ਪੰਜਾਬੀ ਰੇਡੀਓ USA ਦੇ ਸਰੋਤੇ ਆ ਸਾਰਿਆਂ ਨੂੰ ਦੱਸਦੇ ਜਾਈਏ, ਯੁਵਾ ਸਿਟੀ ਦੇ ਵਿੱਚ ਜੋ ਨਗਰ ਕੀਰਤਨ ਹੋ ਰਿਹਾ ਨਵੰਬਰ 6 ਨੂੰ, ਉਹਦੇ ਸੰਬੰਧ ਦੇ ਵਿੱਚ ਬਹੁਤ ਹੀ ਵਧੀਆ ਪ੍ਰੋਗਰਾਮ ਗੁਰਦੁਆਰਾ ਸਾਹਿਬ ਯੁਵਾ ਸਿਟੀ ਤੋਂ ਲਾਈਵ ਚੱਲ ਰਹੇ ਆ। ਜਿੰਨੇ ਵੀ ਸਾਡੇ ਟੈਰੇਸਟਰੀਅਲ ਰੇਡੀਓ ਸਟੇਸ਼ਨਸ, ਜਿੰਨੇ ਵੀ AM FM ਸਟੇਸ਼ਨ ਹੈਗੇ ਆ ਯੁਵਾ ਸਿਟੀ ਤੋਂ ਲੈ ਕੇ ਬੇਕਰਸਫੀਲਡ ਤਾਈਂ, ਸਾਰਿਆਂ ਦੇ ਤੁਸੀਂ ਲਾਈਵ ਸੁਣ ਰਹੇ ਹੋ। ਤੇ ਨਾਲ ਦੀ ਨਾਲ ਜੇ ਤੁਸੀਂ TV ਤੇ ਦੇਖਣਾ ਹੈ, ਵਾਚ ਕਰਨਾ ਹੈ, ਪੰਜਾਬੀ ਰੇਡੀਓ USA ਦੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ। YouTube ਚੈਨਲ ਤੇ ਜਾ ਕੇ ਸਰਚ ਕਰ ਲਿਓ ਪੰਜਾਬੀ ਰੇਡੀਓ USA, ਉੱਥੇ ਲਾਈਵ ਪ੍ਰੋਗਰਾਮ 4:45 ਤੋਂ ਰਾਤ ਦੇ 9 ਵਜੇ ਤੱਕ ਲਾਈਵ ਚੱਲਦੇ ਹੈਗੇ ਆ। ਜੀ, ਤੇ ਨਾਲ ਹੀ ਦੱਸ ਦਈਏ ਯੁਵਾ ਸਿਟੀ ਦੇ ਨਗਰ ਕੀਰਤਨ ਦੇ ਸੰਬੰਧ ਵਿੱਚ ਪੰਜਾਬੀ ਰੇਡੀਓ USA ਦੀ ਟੀਮ ਉੱਥੇ ਪਹੁੰਚੇਗੀ। ਤੇ ਜੇਕਰ ਤੁਸੀਂ ਉੱਥੇ ਇੰਟਰਨੈਟ ਰੇਡੀਓ ਸੈੱਟਸ ਜਿਹੜੇ ਵੀ ਦੂਰੋਂ ਨੇੜਿਓਂ ਆਏ ਨੇ, ਕਿਉਂਕਿ ਇੰਟਰਨੈਟ ਰੇਡੀਓ ਸੈੱਟ ਦੁਨੀਆ ਦੇ ਕਿਸੇ ਵੀ ਹਿੱਸੇ ਦੇ ਵਿੱਚ ਚੱਲਦਾ ਆ ਤੇ ਵਾਈਫਾਈ ਦੇ ਨਾਲ ਜੋੜ ਕੇ, ਤੇ ਤੁਸੀਂ ਜਿਹੜੇ ਉੱਥੋਂ ਬਾਏ ਕਰ ਸਕਦੇ ਆ। ਸੋ ਤੁਸੀਂ ਉੱਥੇ ਆ ਕੇ ਉਹਨਾਂ ਨੂੰ ਖਰੀਦ ਸਕਦੇ ਆ। ਤੇ ਨਾਲ ਹੀ ਕਿਉਂਕਿ ਜਿਨ੍ਹਾਂ ਦਿਨਾਂ ਦੇ ਵਿੱਚ ਪ੍ਰੋਗਰਾਮ ਉੱਥੋਂ ਆਪਾਂ ਤੁਹਾਡੇ ਲਈ ਪੇਸ਼ ਕਰਨੇ ਆ, ਨਵੰਬਰ ਦੇ ਵਿੱਚ 6 ਤਰੀਕ ਨੂੰ ਨਗਰ ਕੀਰਤਨ ਆ, ਤੇ ਉੱਥੇ ਆਪਾਂ ਹੋਣਾ ਹੈ। ਵੀਰਵਾਰ ਤੋਂ ਆਪਾਂ ਉੱਥੇ ਆ ਜਾਣਾ, 3, 4, 5, 6 ਤਰੀਕ ਨੂੰ ਆਪਾਂ ਉੱਥੇ ਹੋਵਾਂਗੇ ਪੰਜਾਬੀ ਰੇਡੀਓ USA ਦੀ ਟੀਮ। ਤੇ ਨਾਲ ਹੀ ਜਿਹੜੇ 6 ਤਰੀਕ ਤੋਂ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਗੁਰਪੁਰਬ ਦੇ ਸੰਬੰਧ ਦੇ ਵਿੱਚ ਜਨਮ ਸਥਾਨ ਨਨਕਾਣਾ ਸਾਹਿਬ ਤੋਂ ਜਿਹੜੇ ਸਮਾਗਮਾਂ ਦਾ ਪ੍ਰਸਾਰਣ ਆ ਉਹ ਵੀ ਸ਼ੁਰੂ ਹੋ ਜਾਵੇਗਾ। ਸੋ ਕਾਫੀ ਬਿਜ਼ੀ ਜਿਹੜਾ ਸਕੈਜੂਲ ਆ ਜਿਹੜਾ ਉਹ ਚੱਲਣਾ ਆ। ਸੋ ਤੁਸੀਂ ਜਿਹੜਾ ਜ਼ਰੂਰ ਪੰਜਾਬੀ ਰੇਡੀਓ USA ਦੇ YouTube ਨੂੰ ਜਿਹੜਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ, Facebook ਦੇ ਪੇਜ ਨੂੰ ਫੋਲੋ ਕਰ ਲਓ, ਐਪ ਜਿਹੜੀ ਉਹ ਡਾਊਨਲੋਡ ਕਰ ਲਓ, ਵੈਬਸਾਈਟ ਦੇ ਨਾਲ ਜਿਹੜਾ ਉਹ ਜੁੜ ਜਾਓ, ਤਾਂ ਜੋ ਜਦੋਂ ਵੀ ਜਿਹੜੇ ਵੀ ਪ੍ਰੋਗਰਾਮ ਆ ਰਹੇ ਹੋਣ ਤੁਸੀਂ ਉਹਨਾਂ ਦੇ ਨਾਲ ਜਿਹੜਾ ਉਹ ਜੁੜ ਸਕੋ ਤੇ ਇਹਨਾਂ ਸਮਾਗਮਾਂ ਦੇ, ਇਹਨਾਂ ਪ੍ਰੋਗਰਾਮਾਂ ਦਾ ਤੁਸੀਂ ਆਨੰਦ ਮਾਣ ਸਕੋ। ਸੋ ਅੰਦਰੋਂ ਬਾਹਰੋਂ ਜਿਹੜੀ ਕਵਰੇਜ ਆ ਹਰ ਇੱਕ ਪਾਸੋਂ ਜਿੱਥੇ ਜਿੱਥੇ ਵੀ ਪੰਜਾਬੀ ਰੇਡੀਓ USA ਦੀ ਟੀਮ ਹੁੰਦੀ ਆ ਉੱਥੇ ਤੁਹਾਨੂੰ ਜਿਹੜੀ ਆਪਾਂ ਦਿਖਾਉਂਦੇ ਸੁਣਾਉਂਦੇ ਰਵਾਂਗੇ। ਤੇ ਹੁਣ ਲੈਂਦੇ ਜੀ ਇਜਾਜ਼ਤ ਮੇਰੇ ਰਾਜਕਰਮਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ। ਸਭ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਜਿੰਨੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਜੀ ਪੰਜਾਬੀ ਰੇਡੀਓ USA। ਗੁਰੂ ਘਰ ਦੇ ਕਥਾਵਾਚਕ